ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 51। ਉਸ ਰਾਤੀ ਜਦੋਂ ਅਗਲੀ ਸਵੇਰ ਨੂੰ ਉਹਨੇ ਨੈਣ ਤਾਰਾ ਦੇ ਅੰਕਲ ਨੂੰ ਮਿਲਣ ਜਾਣਾ ਸੀ, ਉਹਨੇ ਜਾਗੋ ਮਿੱਟੀ ਬੜੇ ਸੋਹਣੇ ਸੋਹਣੇ ਸੁਪਨੇ ਵੇਖੇ। ਆਪਣੇ ਵੱਲੋਂ ਉਹ ਉਹਦੇ ਘਰ ਅਪੜਦਿਆਂ ਤੇ ਇੰਟਰਵਿਊ ਦਿੱਤਿਆਂ ਬਗੈਰ ਹੀ ਸਿਲੈਕਟ ਹੋ ਗਿਆ ਸੀ। ਉਹਨੂੰ ਨਾ ਤੇ ਅੰਕਲ ਦੇ ਰਿਫਾਈ ਤੇ ਇਲੈਕਸ਼ਨ ਦਿਆਂ ਕੰਮਾਂ ਨਾਲ ਦਿਲਚਸਪੀ ਸੀ, ਨਾ ਤਨਖਾਹ ਨਾਲ। ਉਹ ਤੇ ਬਸ ਸਾਰੀ ਰਾਤ ਸੁੱਤਿਆਂ ਜਾਗਦਿਆਂ ਉਹਦੇ ਨਾਲ ਮੁਕਾਲਮੇ ਬੋਲਦਾ ਰਿਹਾ। ਕਦੀ ਉਹ ਉਹਨੂੰ ਸਕੂਟਰ ਪਿੱਛੇ ਬਿਠਾ ਕੇ ਕਿਸੇ ਰੈਸਟੋਰੈਂਟ ਵਿੱਚ ਲੈ ਜਾਂਦਾ, ਕਦੀ ਰਿਵਰ ਪਾਰਕ। ਦੋਵੇਂ ਨੇੜੇ ਨੇੜੇ ਬਹਿ ਕੇ ਹੌਲੀ ਹੌਲੀ ਗੱਲਾਂ ਕਰਦੇ ਰਹਿੰਦੇ। ਕਣੀਆਂ ਲੈ ਪੈਂਦੀਆਂ ਪਰ ਉਹ ਬੈਠੇ ਗੱਲਾਂ ਕਰਦੇ ਰਹਿੰਦੇ। ਕਦੀ ਹਨੇਰਾ ਪੈ ਜਾਂਦਾ ਪਰ ਉਹਨਾਂ ਦੀਆਂ ਗੱਲਾਂ ਨਾ ਮੁੱਕਦੀਆਂ। ਉਹ ਤਾਰਿਆਂ ਦੀ ਲੋਏ ਜਾਂ ਚੰਨ ਦੀ ਚਾਨਣੀ ਵਿੱਚ ਇੱਕ ਦੂਜੇ ਨਾਲ ਜੁੜ ਕੇ ਬੈਠੇ ਮਿੱਠੀਆਂ ਮਿੱਠੀਆਂ ਸਵਾਦੀ ਗੱਲਾਂ ਕਰਦੇ ਰਹਿੰਦੇ। ਕਦੀ ਬੇੜੀ ਵਿੱਚ ਬਹਿ ਕੇ ਲੰਮੀ ਬੋਟਿੰਗ ਲਈ ਨਿਕਲ ਜਾਂਦੇ। ਉਹ ਚੱਪੂ ਚਲਾਉਂਦਾ ਰਹਿੰਦਾ ਤੇ ਉਹ ਉਹਦੇ ਸਾਹਮਣੇ ਬਹਿ ਕੇ ਕਦੀ ਉਹਦੇ ਤੇ ਕਦੀ ਉੱਪਰ ਉੱਡਦੇ ਪਖਨੂਆਂ ਵੱਲ ਤੱਕਦੀ ਤੇ ਖੁਸ਼ ਹੁੰਦੀ ਰਹਿੰਦੀ। ਵੱਡੇ ਵੇਲੇ ਉਹ ਅੰਗ ਅੰਗ ਵਿੱਚ ਸੁਪਨਿਆਂ ਦੀ ਬੋਟਿੰਗ ਦਾ ਥਕੇਵਾਂ ਲੈ ਕੇ ਜਾਗਿਆ। ਛੇਤੀ ਛੇਤੀ ਨਾਸ਼ਤਾ ਕੀਤਾ, ਕੱਪੜੇ ਬਦਲੇ ਤੇ ਭਾਬੀ ਨੂੰ ਕਿਧਰੇ ਇੰਟਰਵਿਊ ਦੇਣ ਦਾ ਦੱਸ ਕੇ ਘਰੋਂ ਬਾਹਰ ਨਿਕਲ ਗਿਆ। ਜਿਵੇਂ ਜਿਵੇਂ ਉਹਦਾ ਘਰ ਨੇੜੇ ਹੁੰਦਾ ਜਾਂਦਾ, ਉਹਦੇ ਅੰਦਰ ਵਸਵਸਿਆਂ ਦੇ ਪਾਣੀ ਛੱਲਾਂ ਮਾਰਨ ਲੱਗ ਪਏ। ਕਿਧਰੇ ਇਹ ਗੋਲਡਨ ਚਾਂਸ ਹੱਥੋਂ ਨਾ ਨਿਕਲ ਜਾਏ, ਕਿਧਰੇ ਅੰਕਲ ਹੋਰੀ ਅੱਗੇ ਹੀ ਲੋੜ ਦਾ ਬੰਦਾ ਰੱਖ ਨਾ ਬੈਠੇ ਹੋਣ, ਕਿਧਰੇ ਤਾੜ ਨਾ ਜਾਣ ਪਈ ਮੈਂ ਕਿਸ ਨੀਅਤ ਨਾਲ ਉਹਨਾਂ ਕੋਲ ਆਇਆ। ਕਈ ਤਰ੍ਹਾਂ ਦੇ ਅੰਦੇਸ਼ਿਆਂ ਤੇ ਗੁਮਾਨਾਂ ਵਿੱਚ ਫਾਥਾ ਹੋਇਆ ਉਹ ਇੱਕ ਕਾਲੇ ਗੇਟ ਵਾਲੀ ਚਿੱਟੀ ਖੰਬੂਰ ਕੋਠੀ ਅੱਗੇ ਜਾ ਖਲੋਤਾ ਤੇ ਛੇਤੀ ਨਾਲ ਕਾਲ ਬੈਲ ਦਾ ਬਟਨ ਦਬਾ ਦਿੱਤਾ ਤਾਂ ਜੇ ਜੋ ਹੋਣਾ ਹੈ ਜਲਦੀ ਹੋ ਜਾਏ। ਇੱਕ ਵਡੇਰੀ ਉਮਰ ਦੇ ਬੰਦੇ ਵਿਕਟ ਗੇਟ ਖੋਲ੍ਹ ਕੇ ਬਾਹਰ ਝਾਤੀ ਪਾਈ। ਉਹਦੇ ਚੱਲਣੇ ਤੋਂ ਪਤਾ ਨਹੀਂ ਸੀ ਲੱਗਦਾ ਵੀ ਘਰ ਦਾ ਬਜ਼ੁਰਗ ਹੈ ਜਾਂ ਨੌਕਰ। ਮੈਂ ਵਕੀਲ ਸਾਹਿਬ ਨੂੰ ਮਿਲਣਾ ਹੈ, ਉਹਨੇ ਸਲਾਮ ਦੁਆ ਪਿੱਛੋਂ ਆਖਿਆ। ਕੋਈ ਮੁਕੱਦਮਾ ਹੈ, ਕੋਈ ਤਾਰੀਖ ਪੇਸ਼ੀ? ਨਹੀਂ, ਨੌਕਰੀ ਲਈ ਆਇਆ। ਤੁਹਾਨੂੰ ਸੱਦਿਆ ਨੇ? ਆਹੋ, ਉਹਨੇ ਠੁੱਲ ਮਾਰਿਆ। ਚੰਗਾ, ਸਿੱਧੇ ਲੰਘ ਆਓ। ਉਹ ਪਿੱਛੇ ਪਿੱਛੇ ਟੁਰਦਾ ਵਿਰਾਂਡੇ ਵਿੱਚ ਆਇਆ। ਉੱਥੇ ਕੁਝ ਕੁਰਸੀਆਂ ਪਈਆਂ ਸਨ। ਬਾਬੇ ਆਖਿਆ, ਇੱਥੇ ਬਹਿ ਜਾਓ। ਅੰਦਰ ਕੁਝ ਬੰਦੇ ਬੀਬੀਆਂ ਕਿਸੇ ਮੁਕੱਦਮੇ ਲਈ ਆਏ ਹੋਏ ਨੇ, ਵਿਹਲੇ ਹੁੰਦੇ ਨੇ ਤੇ ਮਿਲ ਲੈਣਾ। ਵਿਰਾਂਡੇ ਵਿੱਚ ਇੱਕ ਨਿੱਕੀ ਜਿਹੀ ਮੇਜ਼ ਉੱਤੇ ਰਿਸਾਲੇ ਰੱਖੇ ਹੋਏ ਸਨ। ਉਹ ਵੇਖਣ ਤੇ ਸੋਚਣ ਲੱਗ ਪਿਆ, ਇਹ ਸਾਰੇ ਡਾਕਟਰ, ਡੈਂਟਲ ਸਰਜਨ ਤੇ ਵਕੀਲ ਆਪਣੇ ਪ੍ਰਾਈਵੇਟ ਕਲੀਨਿਕਾਂ ਤੇ ਦਫ਼ਤਰਾਂ ਵਿੱਚ ਪੁਰਾਣੇ ਤੇ ਪੀਲੇ ਰਿਸਾਲੇ ਕਿਉਂ ਰੱਖਦੇ ਨੇ, ਜਿਨ੍ਹਾਂ ਨੂੰ ਵੇਖ ਕੇ ਤਬੀਅਤ ਆਵਾਜ਼ਾਰ ਹੋਣ ਲੱਗ ਪੈਂਦੀ ਏ। ਇਹਨਾਂ ਨਾਲੋਂ ਤੇ ਨਾਈ ਚੰਗੇ ਜਿਨ੍ਹਾਂ ਦੀਆਂ ਦੁਕਾਨਾਂ ਵਿੱਚ ਨਵੇਂ ਹਫ਼ਤੇ ਦਾ ਰਿਸਾਲਾ ਤੇ ਤਾਜ਼ਾ ਅਖਬਾਰ ਹੀ ਨਹੀਂ ਰੱਖਿਆ ਹੁੰਦਾ, ਸਗੋਂ ਰੇਡੀਓ ਟੇਪ ਰਿਕਾਰਡ ਉੱਤੇ ਵਧੀਆ ਗਾਉਣ ਵੀ ਲੱਗੇ ਹੁੰਦੇ ਨੇ। ਕਈਆਂ ਤੇ ਟੈਲੀਵਿਜ਼ਨ ਵੀ ਚਲਾਇਆ ਹੁੰਦਾ ਹੈ। ਥੋੜ੍ਹੇ ਚਿਰ ਪਿੱਛੋਂ 2-3 ਜ਼ਨਾਨੀਆਂ ਤੇ 2-3 ਬੰਦੇ ਅੰਦਰੋਂ ਨਿਕਲੇ ਤੇ ਬਾਹਰ ਟੁਰ ਗਏ। ਉਹਦਾ ਦਿਲ ਧੜਕਣ ਲੱਗ ਪਿਆ। ਯਾ ਅੱਲਾ, ਕਿਸੇ ਨੇਕ ਬੰਦੇ ਨਾਲ ਮੱਥੇ ਲਾਈ। ਉਸੇ ਕਮਰੇ ਦੀ ਜਿਹਦੇ ਵਿੱਚੋਂ ਬੰਦੇ ਜ਼ਨਾਨੀਆਂ ਨਿਕਲੇ ਸਨ, ਚਿੱਕ ਚੁੱਕ ਕੇ ਉਹਨੇ ਅੰਦਰ ਝਾਤੀ ਪਾਈ। ਰਿਵਾਲਵਿੰਗ ਚੇਅਰ ਵਿੱਚ ਬਹਿ ਕੇ ਅਖਬਾਰ ਪੜ੍ਹਦਾ ਵੱਡੀ ਉਮਰ ਦਾ ਇੱਕ ਪਾਡਾ ਤੇ ਦਾਨਾ ਜਿਹਾ ਬੰਦਾ ਬੈਠਾ ਹੋਇਆ ਸੀ। ਉਹ ਉਹਦੀਆਂ ਐਨਕ ਦੇ ਸ਼ੀਸ਼ਿਆਂ ਵਿੱਚੋਂ ਤੱਕਦੀਆਂ ਤਿਰਖੀਆਂ ਨਜ਼ਰਾਂ ਵੇਖ ਕੇ ਠਿਠਮਰਿਆ, ਪਰ ਜਲਦੀ ਨਾਲ ਸਲਾਮ ਕਰਕੇ ਸੰਭਲ ਗਿਆ। ਵਕੀਲ ਹੋਰਾਂ ਮੂੰਹ ਵਿੱਚ ਮਿਣ ਕੀਤੀ, ਖੋਰੇ ਸਲਾਮ ਦਾ ਜਵਾਬ ਦਿੱਤਾ ਜਾਂ ਬੈਠਣ ਲਈ ਆਖਿਆ। ਕੁਝ ਸਮਝ ਨਾ ਆਈ। ਉਹ ਖਲੋਤਾ ਹੀ ਰਿਹਾ ਤੇ ਜਿੰਨੇ ਚਿਰ ਵਿੱਚ ਰੇਲ ਗੱਡੀ ਬਦਾਮੀ ਬਾਗ ਤੋਂ ਸ਼ਾਹਦਰੇ ਅਪੜਦੀ ਏ, ਖਲੋਤਾ ਰਿਹਾ। ਫੇਰ ਅੰਕਲ ਹੋਰਾਂ ਧੌਣ ਹਿਲਾ ਕੇ ਨੇੜੇ ਆਉਣ ਤੇ ਨਾਲ ਦੀ ਕੁਰਸੀ ਉੱਤੇ ਬੈਠਣ ਦਾ ਇਸ਼ਾਰਾ ਕੀਤਾ। ਉਹ ਚੁੱਪ ਕਰਕੇ ਬਹਿ ਗਿਆ ਤੇ ਅੰਕਲ ਹੋਰੀ ਫੇਰ ਅਖਬਾਰ ਪੜ੍ਹਨ ਵਿੱਚ ਜੁਟ ਗਏ, ਜਿਵੇਂ ਉਹਨਾਂ ਦੇ ਕੋਲ ਬੰਦਾ ਨਹੀਂ, ਕੋਈ ਬਲੂੰਗਾ ਆ ਕੇ ਬਹਿ ਗਿਆ ਹੋਵੇ। ਉਹਨੂੰ ਵਿੱਚੋਂ ਵੱਟ ਚੜ੍ਹਨ ਲੱਗ ਪਿਆ, ਪਰ ਉਹ ਇਹ ਸੋਚ ਕੇ ਚੁੱਪ ਚੁਪੀਤਾ ਬੈਠਾ ਰਿਹਾ ਭਈ ਉਹ ਹਾਜਤਮੰਦ ਸੀ ਤੇ ਆਪੂ ਆਇਆ ਸੀ। ਉਹਨੂੰ ਕਿਸੇ ਇੱਥੇ ਆਉਣ ਲਈ ਗੰਢ ਨਹੀਂ ਸੀ ਗੱਲੀ, ਨਾ ਹੀ ਉਹ ਦੀਦੋ ਰਾਂਝਾ ਸੀ ਜਿਹਨੂੰ ਹੀਰ ਸਿਆਲ ਬਾਹੋਂ ਫੜ ਕੇ ਆਪਣੇ ਬਾਬਲ ਕੋਲ ਲਿਆਉਂਦੀ ਤੇ ਆਖਦੀ, ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ। ਉਹ ਤੇ ਨਵੇਂ ਜ਼ਮਾਨੇ ਦੀ ਮੁਹਤਾਤ, ਮੁਹੱਜ਼ਬ ਤੇ ਡਰਾਕੜ ਜਿਹੀ ਕੁੜੀ ਸੀ। ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀ, ਮੇਰਾ ਨਾਂ ਵਿੱਚ ਨਾ ਆਵੇ। ਹੁਣ ਬੰਦਾ ਪੁੱਛੇ ਭਈ ਜੇ ਤੇਰਾ ਨਾਂ ਜਾਂ ਤੂੰ ਵਿੱਚ ਨਹੀਂ ਆਉਣਾ ਤੇ ਇਹੋ ਜਿਹੇ ਕਵੱਲੇ ਬੰਦੇ ਦੀ ਨੌਕਰੀ ਕਰਦੀ ਏ ਸਾਡੀ ਜੁੱਤੀ। ਪਰ ਨਾਲ ਹੀ ਉਹਦਾ ਧਿਆਨ ਆਪਣੇ ਬੂਟਾਂ ਉੱਤੇ ਪੈ ਗਿਆ। ਇਹ ਬੂਟ ਬਾਜੀ ਨੇ ਹੰਢਾ ਕੇ ਉਹਨੂੰ ਦਿੱਤੇ ਸਨ। ਖੱਬੇ ਪੈਰ ਦਾ ਬੂਟ ਬਾਹਰਲੇ ਪਾਸਿਓਂ ਉੱਧੜ ਗਿਆ ਸੀ। ਖੋਰੇ ਕਿਉਂ ਉਹਦੀ ਹਰ ਜੁੱਤੀ ਐਸੇ ਥਾਂ ਤੋਂ ਪਾਟ ਜਾਂਦੀ। ਸੋਚਿਆ ਸੀ ਤਰੋਪੇ ਲਗਵਾ ਲਵੇ,
ਪਰ ਫਿਰ ਚੇਤਾ ਨਾ ਰਿਹਾ ਉਸ। ਚਲੋ ਜੇ ਕੋਈ ਨੌਕਰੀ ਦਾ ਸਿਰ ਬੰਦ ਹੋ ਗਿਆ ਤੇ ਨਵੀਂ ਜੁੱਤੀ ਤੇ ਖਰੀਦ ਲਵੇਗਾ। ਉਹਨੂੰ ਹੋਰ ਵੀ ਢੇਰ ਚੀਜ਼ਾਂ ਹੰਡੀਆਂ ਵਰਤੀਆਂ ਹੋਈਆਂ ਲੱਭਦੀਆਂ ਸਨ, ਪਰ ਜੁੱਤੀ ਤੇ ਹਮੇਸ਼ ਅਧੋ ਰਾਣੀ। ਅਖੇ ਖਰਬਾਸ਼ ਬਰਾਦਰ ਖੁਰਦ ਮੁਬਾਸ਼। ਸੋਚਣ ਲੱਗ ਪਿਆ ਨੌਕਰੀ ਲੱਭ ਜਾਏ ਤੇ ਚੰਗਾ ਏ। ਫਿਰ ਉਹਨੇ ਆਪੂ ਹੀ ਸੋਚ ਲਿਆ ਭਈ ਪੈਸਾ ਤੇ ਗਰਜ਼ ਕਿੰਨੀ ਕੁੱਤੀ ਸ਼ੈ ਹੈ। ਉਹ ਇਸ਼ਕ ਮੁਹੱਬਤ ਭੁੱਲ ਕੇ ਆਪਣੀਆਂ ਜੁੱਤੀਆਂ ਤੇ ਲੋੜਾਂ ਬਾਰੇ ਸੋਚਣ ਲੱਗ ਪਿਆ ਹੈ। ਉਹ ਅਜੇ ਤੀਕ ਅਖਬਾਰ ਵਿੱਚ ਰੁੱਝੇ ਸਨ, ਜਿਵੇਂ ਪੂਰਾ ਅਖਬਾਰ ਪੜ੍ਹ ਕੇ ਸਾਹ ਲੈਣਗੇ। ਜੇ ਬਾਬਾ ਚਾਹ ਲੈ ਕੇ ਨਾ ਆ ਜਾਂਦਾ ਤੇ ਉਹਦਾ ਸਾਹ ਬੰਦ ਹੋ ਜਾਣਾ ਸੀ। ਪਰ ਚਾਹ ਦੀ ਇੱਕੋ ਪਿਆਲੀ ਆਈ, ਨਾਲ ਇੱਕ ਪਲੇਟ ਵਿੱਚ 2 ਬਿਸਕਟ। ਬੱਲੇ ਉਹ ਆਤਮ ਤਾਈ ਦੇ ਪੁੱਤਰੋ, ਏਡੀ ਵੱਡੀ ਕੋਠੀ ਤੇ ਏਡੇ ਨਿੱਕੇ ਨਿੱਕੇ ਬਿਸਕਟ, ਉਹ ਵੀ ਇਕੱਠੇ 2। ਕਿਧਰੇ ਹੋਮਿਓਪੈਥੀ ਵਾਲਿਆਂ ਤੇ ਯਾਦ ਨਹੀਂ ਕੀਤੇ। ਜੀ ਕੀਤੋਸ ਪੁੱਛੇ ਕਿਸ ਪੋਟੈਂਸੀ ਦੇ ਬਿਸਕਟ ਨੇ, ਦੋਵੇਂ ਇਕੱਠੇ ਖਾ ਲਵਾਂ ਜਾਂ ਇੱਕ ਸੁਬਹ ਇੱਕ ਸ਼ਾਮ। ਉਹਦੇ ਵਿਹਲੇ ਦਿਮਾਗ ਵਿੱਚ ਫਤੂਰ ਮਚਿਆ ਹੋਇਆ ਸੀ। ਬੜੀਆਂ ਫਜ਼ੂਲ ਗੱਲਾਂ ਸੁਝਦੀਆਂ ਪਈਆਂ ਸਨ। ਅਖੀਰ ਉਹਨਾਂ ਅਖਬਾਰ ਤੋਂ ਨਜ਼ਰਾਂ ਹਟਾ ਹੀ ਲਈਆਂ ਤੇ ਉਹਨੂੰ ਚਾਹ ਪੀਣ ਦਾ ਇਸ਼ਾਰਾ ਕੀਤਾ। ਉਹ ਥੈਂਕ ਯੂ ਆਖ ਕੇ ਕਿਸੇ ਬੜੇ ਮੁਹੱਜ਼ਬ ਬੰਦੇ ਵਾਂਗ ਚਾਹ ਪੀਣ ਲੱਗ ਪਿਆ। ਕਿਧਰੇ ਸੁਰਖੀ ਦੀ ਆਵਾਜ਼ ਨਾਲ ਚੁੱਪ ਦੀ ਮਾਰੀ ਕੋਈ ਕੰਧ ਨਾ ਢਹਿ ਪਵੇ। ਤੇਰਾ ਨਾਂ ਅਖਤਰ ਸਲੀਮ ਹੈ ਨਾ? ਜੀ। ਕਿਸ ਤਰ੍ਹਾਂ ਦੀ ਨੌਕਰੀ ਚਾਹੀਦੀ ਹੈ? ਕੀ ਕਰ ਸਕਣਾ ਹੈ? ਉਹ ਭੁੰਤਲ ਗਿਆ। ਇਹ ਵਕੀਲ ਤੇ ਬੜਾ ਪਹੁੰਚਿਆ ਹੋਇਆ ਬਜ਼ੁਰਗ ਜਾਪਦਾ ਹੈ। ਉਹਨੂੰ ਮੇਰੇ ਨਾਂ ਦਾ ਵੀ ਪਤਾ ਲੱਗ ਗਿਆ ਹੈ। ਉਹਨੂੰ ਕਿਧਰੇ ਮੇਰੀ ਨੀਅਤ ਤੇ ਅੰਦਰ ਦੀ ਬਕ ਨਾ ਸੁਣੀਂਦੀ ਹੋਵੇ। ਉਹ ਸੰਭਲ ਕੇ ਬਹਿ ਗਿਆ ਤੇ ਆਖਿਓਸ, ਕੋਈ ਲਿਖਣ ਪੜ੍ਹਨ ਦਾ ਕੰਮ ਹੋਵੇ ਤੇ ਚੰਗਾ ਹੈ, ਨਹੀਂ ਤੇ ਜੋ ਵੀ ਲੱਭ ਜਾਏ। MA ਕਿਸ ਸਬਜੈਕਟ ਵਿੱਚ ਕਰ ਰਿਹਾ ਹੈ? ਜੀ ਉਰਦੂ ਵਿੱਚ। ਉਹਨੇ ਦੱਸਿਆ ਤੇ ਉਹਨੂੰ ਯਕੀਨ ਹੋ ਗਿਆ ਭਈ ਉਹਨਾਂ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ, ਹਰ ਗੱਲ ਦਾ ਠੀਕ ਜਵਾਬ ਦੇਣਾ ਚਾਹੀਦਾ ਹੈ। ਉਰਦੂ ਵਿੱਚ ਕਿਉਂ? ਉਹਨਾਂ ਐਨਕ ਵਿੱਚੋਂ ਉਹਦੇ ਵੱਲ ਬਿਟ ਤੱਕਦਿਆਂ ਪੁੱਛਿਆ। ਸੌਖਾ ਸਮਝ ਕੇ ਜਾਂ ਕੋਈ ਹੋਰ ਵਜ੍ਹਾ? ਜੀ ਲਿਟਰੇਚਰ ਨਾਲ ਦਿਲਚਸਪੀ ਏ। ਇਹ ਤੇ ਚੰਗੀ ਗੱਲ ਏ। ਉਹਨਾਂ ਦੇ ਚਿਹਰੇ ਉੱਤੇ ਜਿਵੇਂ ਰੌਣਕ ਜਿਹੀ ਆ ਗਈ, ਅੱਖਾਂ ਵਿੱਚ ਕਰਾਰ ਜਿਹਾ। ਉਹਨੂੰ ਜਾਪਿਆ ਡੁੱਬਦੀ ਬੇੜੀ ਕੰਡਿਆ ਲੱਗੀ ਏ। ਸ਼ੇਰ ਤੇ ਅਦਬ ਦਾ ਮੁਤਾਲਿਆ ਬੜਾ ਜ਼ਰੂਰੀ ਏ। ਜਜ਼ਬਿਆਂ ਦੀ ਤਹਿਜ਼ੀਬ ਹੁੰਦੀ ਏ। ਜਮਾਲਿਆਤੀ ਜ਼ੌਕ ਤੇ ਹਯਾਤੀ ਵਿੱਚ ਤਵਾਜ਼ਨ ਪੈਦਾ ਹੁੰਦਾ ਹੈ। ਕਦੀ ਸ਼ੇਰ ਵੀ ਆਖਿਆ? ਜੀ ਬਸ ਕੁਝ ਕੱਚੇ ਪੱਕੇ ਸ਼ੇਰ। 1-2 ਅਫਸਾਨੇ ਵੀ ਲਿਖੇ ਸਨ। ਹਲਕਾ ਅਰਬਾਬੇ ਜ਼ੌਕ ਲਾਹੌਰ ਵਿੱਚ ਪੜ੍ਹੇ। ਪਸੰਦ ਆਏ? ਕਿੱਥੇ ਜੀ। ਉਹਨਾਂ ਅਜਿਹੀ ਖੰਭ ਠੱਪੀ ਕਿ ਅੱਗੇ ਤੂੰ ਕੰਨਾਂ ਨੂੰ ਹੱਥ ਲਾਏ। ਉਹ ਹੱਸ ਪਏ। ਉਹਨੂੰ ਜਾਪਿਆ ਹੱਸਣ ਨਾਲ ਜਿਵੇਂ ਇੱਕ ਜਿੰਨ ਬੰਦੇ ਦੀ ਜੂਨ ਵਿੱਚ ਆ ਗਿਆ ਹੋਵੇ। ਨੈਣਾ ਠੀਕ ਹੀ ਆਖਿਆ, ਤੂੰ ਵਾਕਈ ਬੜਾ ਸਾਫ਼ ਗੋਏ। ਜੀ ਉਹਨਾਂ ਮੇਰੇ ਬਾਰੇ ਹੋਰ ਕੀ ਦੱਸਿਆ? ਬਹੁਤ ਕੁਝ। ਬੜੀ ਤਾਰੀਫ ਕਰਦੀ ਏ ਤੇਰੀ ਭੈਣ ਦੀ। ਕੀ ਨਾਂ ਹੈ ਉਹਦਾ? ਪਹਿਲਾਂ ਤੇ ਉਹਨੂੰ ਕੋਈ ਸਮਝ ਨਾ ਆਈ, ਪਰ ਫਿਰ ਆਪੂ ਹੀ ਸਾਰੀ ਗੱਲ ਜ਼ਿਹਨ ਵਿੱਚ ਆ ਗਈ। ਨੈਣਾ ਉਹਨੂੰ ਆਪਣਾ ਜ਼ਿਕਰ ਨਾ ਕਰਨ ਦੀ ਪੱਕੀ ਕਰ ਦਿੱਤੀ, ਪਰ ਉਹਦਾ ਦੁੱਖੜਾ ਸੁਣ ਕੇ ਉਹਦੇ ਕੋਲੋਂ ਰਿਹਾ ਨਾ ਗਿਆ ਤੇ ਉਹਨੇ ਉਹਨੂੰ ਆਪਣੀ ਕਿਸੇ ਸਹੇਲੀ ਜਾਂ ਕਲਾਸ ਫੈਲੋ ਦਾ ਬਿਰਾਹ ਜ਼ਾਹਿਰ ਕਰਕੇ ਸਿਫਾਰਿਸ਼ ਕਰ ਦਿੱਤੀ। ਜੀ ਕੌਸਰ। ਸੋਹਣਾ ਨਾਂ ਹੈ, ਜਿਉਂਦੀ ਰਵੇ। MA ਕਰਕੇ ਕੀ ਇਰਾਦਾ ਹੈ? ਪਹਿਲਾਂ ਕਰ ਲਵਾਂ ਫੇਰ ਹੀ ਸੋਚਾਂਗਾ। ਕੋਈ ਨੌਕਰੀ ਲੱਭਾਂਗਾ ਕਿਸੇ ਦਫ਼ਤਰ ਵਿੱਚ ਜਾਂ ਲੈਕਚਰਰ, ਰੇਡੀਓ TV ਪ੍ਰੋਡਿਊਸਰ ਦੀ। ਠੀਕ ਹੈ, ਉਹਨਾਂ ਆਖਿਆ। ਵਿਹਲਿਆਂ ਰਹਿਣ ਨਾਲੋਂ ਪਾਰਟ ਟਾਈਮ ਜਾਬ ਸਮਝ ਕੇ ਇੱਥੇ ਆ ਜਾਇਆ ਕਰ। ਸ਼ਾਮ ਨੂੰ ਭਾਵੇਂ ਕਿਸੇ ਪ੍ਰਾਈਵੇਟ ਕਾਲਜ ਵਿੱਚ ਦਾਖਲਾ ਲੈ ਲਵੀਂ। ਕੋਚਿੰਗ ਦੀ ਲੋੜ ਹੁੰਦੀ ਏ। ਫਸਟ ਕਲਾਸ ਆ ਜਾਵੇ ਤੇ ਨੌਕਰੀ ਲੱਭਣ ਵਿੱਚ ਆਸਾਨੀ ਰਹਿੰਦੀ ਏ। ਤੂੰ ਚੰਗੇ ਜ਼ੌਕ ਤੇ ਘਰ ਦਾ ਮੁੰਡਾ ਹੈ, ਤੇਰੇ ਨਾਲ ਚੰਗਾ ਵਕਤ ਗੁਜ਼ਰੇਗਾ। ਥੈਂਕ ਯੂ ਸਰ। ਮੇਰਾ ਅਸਿਸਟੈਂਟ ਕਚਹਿਰੀ ਗਿਆ ਹੈ, ਕੱਲ੍ਹ ਆਵੇਗਾ ਤੇ ਮਿਲਾਵਾਂਗਾ। ਤੈਨੂੰ ਟਾਈਪ ਆਉਂਦੀ ਏ? ਨਹੀਂ ਜੀ। ਉਹ ਸਿਖਾ ਦੇਵੇਗਾ। ਅਸਲ ਵਿੱਚ ਮੈਂ ਇਲੈਕਸ਼ਨ ਲੜ ਰਿਹਾ। ਜੀ ਮੈਨੂੰ ਪਤਾ ਹੈ। ਇਸ਼ਤਿਹਾਰ ਪੋਸਟਰ ਵਗੈਰਾ ਬਣਾ ਲਵੇਂਗਾ? ਆਹੋ ਜੀ, ਸਭ ਤੋਂ ਵਧੀਆ ਤੇ ਵੱਖਰੇ। ਰਿਹਾਇਸ਼ ਕਿੱਥੇ ਹੈ? ਉਹਨੇ ਸੋਚਿਆ ਜਿਹੜਾ ਬੰਦਾ ਉਹਦੇ ਉੱਤੇ ਇੰਨਾ ਮਿਹਰਬਾਨ ਹੈ ਤੇ ਹਮਦਰਦੀ ਕਰ ਰਿਹਾ ਹੈ, ਉਹਦੇ ਨਾਲ ਝੂਠ ਬੋਲਣਾ ਜਾਇਜ਼ ਨਹੀਂ। ਜੀ ਆਪਣੇ ਵੱਡੇ ਭਾਈ ਭਰਜਾਈ ਕੋਲ। ਸਰਕਾਰੀ ਕੁਆਟਰ ਹੈ, ਨਿੱਕਾ ਜਿਹਾ, ਨਵੀਂ ਆਬਾਦੀ ਵਿੱਚ। ਭਾਈ ਕੀ ਕਰਦਾ ਹੈ? ਮਹਿਕਮਾ ਆਡਿਟ ਵਿੱਚ ਐਡੀਟਰ ਨੇ। 2 ਬਾਲ ਨੇ, ਥੋੜ੍ਹੀ ਜਿਹੀ ਆਮਦਨੀ ਹੈ। ਉਹਨਾਂ ਉੱਤੇ ਬਹੁਤਾ ਭਾਰ ਨਹੀਂ ਪਾਉਣਾ ਚਾਹੁੰਦਾ। ਆਹੋ, ਹੱਥ ਵੰਡਾਉਣਾ ਚਾਹੀਦਾ ਹੈ। ਕਿੰਨੇ ਪੈਸੇ ਚਾਹੀਦੇ ਹੋਣਗੇ? ਪਤਾ ਨਹੀਂ ਸਰ, ਮੈਂ ਪਹਿਲਾਂ ਕਿਧਰੇ ਨੌਕਰੀ ਨਹੀਂ ਕੀਤੀ। ਅੱਛਾ, ਕੱਲ੍ਹ ਤੂੰ ਆ ਜਾਇਆ ਕਰ। ਇਹ ਦਫ਼ਤਰ ਸੰਭਾਲ। ਮੈਂ ਤੇ ਆਫਤਾਬ ਕੋਰਟ ਜਾਣਾ ਹੁੰਦਾ ਹੈ। ਉਧਰੋਂ ਇਲੈਕਸ਼ਨ ਸਿਰ ਤੇ ਆ ਗਿਆ। ਪੈਸਿਆਂ ਦੀ ਫਿਕਰ ਨਾ ਕਰੀ, ਤੇਰਾ ਚੰਗਾ ਗੁਜ਼ਾਰਾ ਹੋ ਜਾਏਗਾ। ਥੈਂਕ ਯੂ ਵੈਰੀ ਮਚ ਸਰ। ਉਹ ਉੱਠ ਖਲੋਤਾ। ਉਹਨਾਂ ਘੰਟੀ ਵਜਾਈ। ਬਾਬਾ ਆਇਆ। ਉਹਨਾਂ ਆਖਿਆ, ਨੂਰ ਮੁਹੰਮਦ, ਇਹਨਾਂ ਨੂੰ ਰੁਖਸਤ ਕਰ ਆਓ।
ਨੌਕਰ ਨੂੰ ਇੱਜ਼ਤ ਨਾਲ ਬੁਲਾ ਕੇ ਉਹਨਾਂ ਉਹਦੇ ਦਿਲ ਵਿੱਚ ਆਪਣੀ ਇੱਜ਼ਤ ਹੋਰ ਵਧਾ ਲਈ। ਉਹ ਸਲਾਮ ਕੀਤਾ ਤੇ ਬਾਬੇ ਨੂਰ ਮੁਹੰਮਦ ਨਾਲ ਬਾਹਰ ਆ ਗਿਆ। ਉਹ ਬੜਾ ਖੁਸ਼ ਸੀ, ਜਾਪਦਾ ਜਿਵੇਂ ਉਹਦੀ ਲਾਟਰੀ ਨਿਕਲ ਆਈ ਹੋਵੇ, ਜਿਵੇਂ ਬਹੁਤ ਵੱਡੀ ਸਰਕਾਰੀ ਨੌਕਰੀ ਲੱਭ ਗਈ ਹੋਵੇ। ਪੈਸੇ ਹੁੰਦੇ ਉਸ ਤੇ ਘਰ ਮਠਿਆਈ ਲੈ ਕੇ ਜਾਂਦਾ, ਛੱਜ ਪਤਾਸੇ ਵੰਡਦਾ। ਫਿਰ ਉਹਨੂੰ ਆਪਣੀ ਅੰਮੀ ਤੋਂ ਸੁਣਿਆ ਗਾਉਣ ਜਾਂ ਖਾਣ ਚੇਤੇ ਆਇਆ। ਆਖੇ, ਪੂੜੇ ਕੱਢਾਂ ਤੇਲ ਦੇ, ਗੁੜ ਲਵਾਂ ਉਧਾਰ, ਜੇ ਘਰ ਆਟਾ ਹੋਵੇ। ਪਰ ਭਾਵੇਂ ਬੋਝਾ ਖਾਲੀ ਸੀ, ਪਰ ਉਹਦਾ ਅੰਦਰ ਚਾਵਾਂ ਨਾਲ ਭਰਿਆ ਹੋਇਆ ਸੀ। ਬਾਜ਼ਾਰ ਵਿੱਚ ਆ ਕੇ ਉਹਨੇ ਭਾਨ ਗਿਣਿਆ ਤੇ ਚਵਾਨੀਆਂ ਇਠਿਆਨੀਆਂ ਜੋੜ ਕੇ ਟੈਲੀਫੋਨ ਕੀਤਾ। ਉਹ ਪਿਆਨੋ ਦੇ ਮੱਧਮ ਸੁਰਾਂ ਵਰਗੀ ਆਵਾਜ਼ ਆਈ, ਹੈਲੋ, ਮੈਂ ਸਲੀਮ ਬੋਲ ਰਿਹਾ। ਤੁਹਾਨੂੰ ਦੱਸਣਾ ਸੀ, ਮੈਂ ਹੁਣੇ ਤੁਹਾਡੇ ਅੰਕਲ ਹੋਰਾਂ ਨੂੰ ਮਿਲ ਕੇ ਆਇਆ। ਕੀ ਆਖਿਆ ਹੈ ਉਹਨਾਂ? ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਮੈਨੂੰ ਪਸੰਦ ਕਰ ਲਿਆ ਹੈ। ਉਹਨੇ ਆਪਣੇ ਵੱਲੋਂ ਬੜੀ ਸ਼ੋਖੀ ਦੀ ਗੱਲ ਕੀਤੀ, ਪਰ ਅੱਗੋਂ ਜਜ਼ਬਾਤ ਤੋਂ ਸਖਣਾ ਰਵਾਜੀ ਜਿਹਾ ਜਵਾਬ ਆਇਆ, ਚਲੋ ਚੰਗਾ ਹੈ, ਕੰਗਰੈਚੁਲੇਸ਼ਨਸ, ਕਿਸੇ ਕੰਮ ਲੱਗੋਗੇ। ਅੱਗੇ ਤੋਂ ਕੁੜੀਆਂ ਪਿੱਛੇ ਨੱਸਣ ਤੇ ਝੂਠ ਬੋਲਣ ਦੀ ਲੋੜ ਨਹੀਂ ਰਹਿਣੀ ਚਾਹੀਦੀ। ਜੀ, ਅੰਕਲ ਨਾਲ ਤੁਹਾਡੀਆਂ ਸਾਰੀਆਂ ਗੱਲਾਂ ਮੈਂ ਅੰਦਰਲੇ ਦਰਵਾਜ਼ੇ ਕੋਲ ਖਲੋ ਕੇ ਸੁਣ ਲਈਆਂ ਤੇ ਅਫਸੋਸ ਹੋਇਆ। ਮੈਂ ਤੁਹਾਡੇ ਅੰਕਲ ਹੋਰਾਂ ਨਾਲ ਝੂਠ ਤੇ ਨਹੀਂ ਬੋਲਿਆ ਨਾ। ਮੇਰੇ ਨਾਲ ਕਿਉਂ ਬੋਲਿਆ? ਭਈ ਫੁੱਟਪਾਥ, ਮਜ਼ਦੂਰੀ, ਸਿਵਾਏ ਐਸ ਇੱਕ ਗੱਲ ਦੇ ਹੋਰ ਸਾਰੀਆਂ ਗੱਲਾਂ ਸੱਚੀਆਂ ਸਨ। ਕੀ ਪਤਾ ਜੇ ਮੈਂ ਇੰਨਾ ਕੁ ਝੂਠ ਨਾ ਬੋਲਦਾ ਤੇ ਤੁਸਾਂ ਕੋਈ ਸਿਫਾਰਿਸ਼ ਕਰਨੀ ਸੀ। ਝੂਠ ਬੋਲ ਕੇ ਹਮਦਰਦੀ ਹਾਸਲ ਕਰਦਿਆਂ ਤੁਹਾਨੂੰ ਸ਼ਰਮ ਨਾ ਆਈ? ਝੂਠ ਤੇ ਤੁਸੀਂ ਵੀ ਬੋਲਿਆ, ਮੈਂ ਕਦੀ ਝੂਠ ਨਹੀਂ ਬੋਲਦੀ। ਤੁਸਾਂ ਮੈਨੂੰ ਆਖਿਆ ਵੀ ਮੇਰਾ ਜ਼ਿਕਰ ਵਿੱਚ ਨਾ ਆਵੇ, ਪਰ ਤੁਸਾਂ ਆਪੂ ਸਿਫਾਰਿਸ਼ ਵੀ ਕਰ ਦਿੱਤੀ ਤੇ ਮੇਰੀ ਭੈਣ ਦੀ ਸਹੇਲੀ ਵੀ ਬਣ ਗਏ। ਇਹ ਤੇ ਤੁਹਾਡੇ ਫਾਇਦੇ ਲਈ, ਇਹਨੂੰ ਝੂਠ ਨਹੀਂ ਕਹਿਣਾ ਚਾਹੀਦਾ। ਆਹੋ, ਕੂੜ ਆਖਣਾ ਚਾਹੀਦਾ ਹੈ। ਬਹੁਤ ਗੱਲਾਂ ਆਉਂਦੀਆਂ ਨੇ। ਇਹ ਤੇ ਤੁਹਾਨੂੰ ਹੌਲੀ ਹੌਲੀ ਪਤਾ ਲੱਗੇਗਾ ਭਈ ਮੈਨੂੰ ਕਿੰਨੀਆਂ ਕੁ ਗੱਲਾਂ ਆਉਂਦੀਆਂ ਨੇ। ਅੱਛਾ, ਦਿਲ ਲਾ ਕੇ ਕੰਮ ਕਰਨਾ। ਦਿਲ ਤੇ ਲਾ ਹੀ ਲਿਆ ਏ। ਉਹਨੇ ਸਿੱਧੀ ਸਾਵੇਂ ਵਾਹ ਦਿੱਤੀ, ਕੰਮ ਵੀ ਹੁੰਦਾ ਰਹੇਗਾ। ਆਈ ਡੋਂਟ ਲਾਈਕ ਸੱਚ ਥਿੰਗਸ, ਆਈ ਐਮ ਸੌਰੀ। ਓਕੇ ਬਾਈ। ਨਹੀਂ ਪਲੀਜ਼, ਇੱਕ ਗੱਲ, ਸਿਰਫ ਇੱਕ, ਤੁਹਾਡੇ ਨਾਲ ਮੁਲਾਕਾਤ ਨਹੀਂ ਹੋਵੇਗੀ। ਮੇਰੇ ਨਾਲ ਮੁਲਾਕਾਤ ਕਿਉਂ? ਐਸ ਕਿਉਂ ਦਾ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਏਡੀ ਔਖੀ ਕਿਉਂ ਨਾਲ ਉਹਦਾ ਪਹਿਲੀ ਵਾਰੀ ਵਾਹ ਪਿਆ ਸੀ। ਠੀਕ ਹੈ ਜੀ, ਤੁਹਾਡੀ ਇਹ ਹੀ ਬੜੀ ਮਿਹਰਬਾਨੀ ਹੈ। ਆਉਂਦੇ ਜਾਂਦੇ ਰਹੋਗੇ ਤੇ ਕੂੜ ਮਾਰਨ ਤੋਂ ਬਾਜ਼ ਆ ਜਾਓਗੇ ਤੇ ਇੱਕ ਘਰ ਵਿੱਚ ਰਹਿੰਦਿਆਂ ਮੁਲਾਕਾਤ ਵੀ ਹੋ ਜਾਏਗੀ। ਮੈਂ ਲੇਡੀ ਡਾਕਟਰ ਹਾਂ, ਪਰ ਦਾ ਨਹੀਂ ਕਰਦੀ। ਉਹਨੂੰ ਲੱਗਾ ਹਨੇਰੇ ਵਿੱਚ ਟਿਟਾਣਾ ਚਮਕਿਆ ਹੈ, ਪਰ ਟੈਲੀਫੋਨ ਬੰਦ ਹੋ ਗਿਆ। ਫੇਰ ਵੀ ਉਹਨੂੰ ਲੱਗਦਾ ਉਹਦੇ ਅੰਦਰ ਕੋਈ ਮਰਦੀ ਸ਼ੈ ਫੇਰ ਜੀਉ ਪਈ ਹੈ।